ਜੀ ਸੱਜਣੋ, ਤੁਸੀਂ ਲੋਕ ਕਹਾਣੀਆਂ ਸੁਣ ਰਹੇ ਹੋ। ਲੋਕ ਕਹਾਣੀ ਦਾ ਸਿਲਸਿਲਾ ਇੱਕ ਵਾਰੀ ਥੋੜਾ ਜਿਹਾ ਰੁਕ ਗਿਆ ਹੈ। ਜਿਹੜੀ ਅੱਜ ਮੈਂ ਤੁਹਾਨੂੰ ਲੋਕ ਕਹਾਣੀ ਸੁਣਾਉਣ ਲੱਗਾ ਨਾ, ਉਹ ਪੂਰੇ ਪੰਜਾਬ ਦੀ ਸਾਂਝੀ ਕਹਾਣੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਅਖਾਣ ਮਸ਼ਹੂਰ ਹੈ ਕਿ ਤੂੰ ਕੋਈ ਗਾਮਨ ਸੱਚਿਆਰ ਹੈ। ਅੱਜ ਮੈਂ ਤੁਹਾਨੂੰ ਗਾਮਨ ਸੱਚਿਆਰ ਦੀ ਕਹਾਣੀ ਸੁਣਾਣੀ ਹੈ। ਇਹ ਗਾਮਨ ਸੱਚਿਆਰ ਦੀ ਕਹਾਣੀ ਮੇਰੇ ਮੁਰਸ਼ਿਦ ਦੀ ਕਿਤਾਬ ਡਾਕਟਰ ਸਈਦ ਬੁੱਟਾ ਸਾਹਿਬ ਨੇ ਐਡਿਟ ਕੀਤੀ ਹੈ। ਕਮਾਲ ਕਹਾਣੀ ਇਹਦੇ ਵਿੱਚ ਮੌਜੂਦ ਹੈ। ਤੁਸੀਂ ਪੜ੍ਹ ਵੀ ਸਕਦੇ ਹੋ। ਤੇ ਕੁਝ ਬੰਦੇ ਆਉਂਦੇ ਨੇ ਪੰਜਾਬੀ ਪੜ੍ਹਨੀ ਔਖੀ ਹੈ, ਉਹਨਾਂ ਦੇ ਕਾਰਨ ਪੜ੍ਹ ਕੇ ਮੈਂ ਸੁਣਾਉਂਦਾ ਪਿਆ। ਇਸ ਵੀਡੀਓ ਨੂੰ ਲਾਈਕ ਵੀ ਕਰ ਲਵਿਆ, ਫਾਲੋ ਵੀ ਕਰ ਲਵਿਆ, ਤਾਂ ਅਗਲਿਆਂ ਤਾਂ ਵੀ ਅਪਲਾਈ ਕਰੋ। ਜਿਹੜੇ ਹੋਰ ਕੋ ਠਰੋਕ ਰੱਖਦੇ ਨਾ ਕਹਾਣੀਆਂ ਦਾ, ਉਹਨਾਂ ਦੇ ਤਾਂ ਵੀ ਅਪਲਾਈ ਕਰੋ। ਹੁਣ ਕਹਾਣੀ ਪੜ੍ਹਦੇ ਹਾਂ ਜੀ, ਗਾਮਨ ਸੱਚਿਆਰ। ਜ਼ਮਾਨਾ ਔਰੰਗਜ਼ੇਬ ਬਾਦਸ਼ਾਹ ਦਾ ਹੈ। ਉਸ ਜ਼ਮਾਨੇ ਵਿੱਚ ਜੰਗ ਤੇ ਠੱਟੇ ਮਾਲੇ ਦੇ ਦਰਮਿਆਨ ਦਰਿਆ ਦੇ ਕੱਢੇ ਤੇ ਬੋੜ ਕੁਰਾਈ ਦੀ ਹੋਈ ਹੈ। ਕੁਰਾਈ ਬਲੋਚ ਕੌਮ ਹੈ। 5 ਮੰਨੇ ਬਲੋਚ ਦੇ ਸੱਦੇ ਜਾਂਦੇ ਨੇ: ਲਸ਼ਾਰੀ, ਲਗਾਰੀ, ਹੋਤ, ਰਿੰਦ ਤੇ ਜਤੋਈ। ਇਹ ਕੁਰਾਈ ਇਹਨਾਂ ਦੀ ਸ਼ਾਖ ਵਿੱਚੋਂ ਆਏ ਨੇ। ਸੁਹੇਲ ਖਾਨ, ਬਹਿਬਲ ਖਾਨ ਬਲੋਚ ਹੋਇਆ ਹੈ ਇਸ ਬੋੜ ਕੁਰਾਈ ਦੀ ਦੇ ਵਿੱਚ। ਸਵਾਣੀ ਉਸ ਦੇ ਨਾਂ ਕਾਲੀ ਹੋਇਆ ਹੈ। ਇਹ ਬਹਿਬਲ ਖਾਨ ਹਜ਼ਰਤ ਦੀਵਾਨ ਅਲੀ ਸ਼ਾਹ ਸਾਹਿਬ ਦਾ ਮੁਰੀਦ ਆ। ਉਸ ਸੈਯਦ ਜਲਾਲ ਦੀ ਦਾ। ਇਹ ਪੀਰ ਦੇ ਅੱਗੇ ਝੁਕਿਆ ਜੋ ਭੁੱਖ ਖਾ ਗਈ। ਕਣਕ ਗੜੇਂਦਾ ਬੁਗਾਟ ਉੱਠੀ ਖਲੋਂਦਾ ਹੈ। ਜ਼ਮੀਨ ਉਂਝ ਵੀ ਵੇਹਦੇ ਪਿਆਨ, ਏਡੀ ਲਾਇਕ ਜ਼ਮੀਨ ਨਹੀਂ ਹੋਈ। ਹਜ਼ਰਤ ਦੀਵਾਨ ਅਲੀ ਸ਼ਾਹ ਫਰਮਾਇਆ, ਤੂੰ ਇੱਥੇ ਉੱਚੇ 'ਚ ਆ ਜਾ, ਮੇਰਾ ਕਰਿੰਦਾ ਬਣ ਕੇ ਇੱਥੇ ਕੰਮ ਕਰ, ਤੇਰਾ ਗੁਜ਼ਾਰਾ ਚੰਗਾ ਹੋ ਜਾਸੇ। 7 ਉੱਚਾ ਐਨ ਬੁਖਾਰੀ ਇਮਾਮ ਹੁਸੈਨ ਦੀ ਔਲਾਦ ਦੀਆਂ। 7ਵੀਂ ਉੱਚ ਸੈਯਦ ਸ਼ੇਖ ਜਲਾਲ ਦੀ ਹੋਈ ਹੈ। ਜੇ ਸੈਯਦ ਸ਼ਜਰਾ ਅੱਜ ਵੀ ਇੱਥੇ ਨਾ ਲੱਭੇ, ਉਹਨੂੰ ਸੈਯਦ ਸਾਕ ਨਹੀਂ ਦਿੰਦੇ। ਇਹ ਕੁੱਲ ਸਾਦਾਤ ਦੇ ਪੀਰ ਸਰਿੰਦੇ ਨੇ। ਬਹਿਬਲ ਖਾਨ ਇੱਥੋਂ ਆਪਣਾ ਬਾਲ ਬੱਚਾ ਲੈ ਕੇ ਟੁਰ ਪਿਆ। ਔਰਤ ਇਸ ਦੀ ਦਾ ਨਾਂ ਤੁਹਾਨੂੰ ਦੱਸਿਆ ਕਾਲੀ ਹੋਇਆ ਹੈ। ਪੁੱਤਰ ਇਸ ਦੇ ਨਾਂ ਗਾਮਨ ਹੈ, ਜਿਹਨੂੰ ਗਾਮਨ ਸੱਚਿਆਰ ਆਂਦੇ। ਔਚ ਦੇ ਵਿੱਚ ਦਰਸ ਪੜਾਇਆ ਜਾਂਦਾ। ਉਸ ਜ਼ਮਾਨੇ ਵਿੱਚ ਕਿਤਾਬਾਂ ਵੀ ਨਾ ਲੱਭਦੀਆਂ ਤੇ ਉਸਤਾਦ ਵੀ ਨਾ ਲੱਭਦੇ। ਇਹ ਖੁਸ਼ਕਿਸਮਤੀ ਦੀ ਗੱਲ ਹੈ ਗਾਮਨ ਦੀ। ਇਹ ਔਚ ਵਿੱਚ ਪੜ੍ਹਨ ਲੱਗ ਪਿਆ। ਦਰਸ ਵਿੱਚ ਅੱਜ ਵੀ ਬੰਦਿਆਂ ਕਾਈ ਬੇਹਯਾਈ ਦੀ ਗੱਲ ਕਰਨੀ ਹੋਵੇ ਤਾਂ ਆਂਦੇ ਨੇ ਗਾਮਨ ਸੱਚਿਆਰ ਆਖੀਏ। ਏਡੇ ਵੱਡੇ ਘਰਾਣੇ ਦਾ ਮੁਰੀਦ ਗਾਮਨ ਤਾਂ ਬਹੁਤ ਵੱਡਾ ਬੰਦਾ ਹੋਇਆ ਹੈ। ਤਹਿਸੀਲ ਇਲਮ ਦੀ ਇਸ ਉੱਥੇ ਤੈਅ ਕਰ ਲਏ। 4 ਪੁੱਤਰ ਹੋਏ ਨੇ ਸੈਯਦ ਦੀਵਾਨ ਅਲੀ ਸਾਹਿਬ ਦੇ: ਦੁਰ ਲਾਲ, ਦੁਰ ਜਮਾਲ, ਦੁਰ ਕਮਾਲ ਤੇ ਦੁਰ ਪੀਰ ਸ਼ੇਖ ਸੈਯਦ ਜਲਾਲ। ਹਜ਼ਰਤ ਦੀਵਾਨ ਅਲੀ ਸੈਯਦ ਜਿਸ ਵੇਲੇ ਫੌਤ ਹੋ ਗਏ, ਇਹ ਚਾਰੇ ਬਿਰਾ ਗੱਦੀ ਦੇ ਦਾਅਵੇਦਾਰ ਉੱਠੇ ਖੜੋਤੇ। ਚਾਰੇ ਬਿਰਾ ਮੁਖਾਲਿਫ ਹੋ ਗਏ, ਕਿਉਂ ਜੋ ਇਹ ਬਾਦਸ਼ਾਹਤ ਆਈ, ਇਹ ਛੋਟੀ ਮੋਟੀ ਗੱਦੀ ਨਾਈ। ਗਾਮਨ ਸੋਚਿਆ, ਜਿਸ ਬਿਰਾ ਦੇ ਨਾਲ ਮਟੂਰਾਂ ਬਾਕੀ ਤਰ੍ਹਾਂ ਦੀ ਬੇਹਯਾਈ ਕਰਨੀ ਹੋਈ, ਮੈਂ ਨਿਮਕ ਖਾਰੀ ਕੀਤੀ ਇਹਨਾਂ ਦੀ, ਮੁਰੀਦ ਵੀ ਇਹਨਾਂ ਦਾ ਤੇ ਇਲਮ ਵੀ ਇਹਨਾਂ ਦੀ।